ਸੀਗੇ। ਮੇਰੀ ਭਰਜਾਈ ਨੂੰ ਕਹਿੰਦਾ ਬੱਚਾ ਹੋਣ ਵਾਲਾ ਸੀ। ਉਸੇ ਸਫ਼ਰ ਦੇ ਦੌਰਾਨ ਬਾਰਿਸ਼ ਪੈਣ ਲੱਗ ਪਈ। ਅਸੀਂ ਆਪਣੇ ਕਿਉਂਕਿ ਪਹਾੜੀ ਇਲਾਕਾ ਸੀਗਾ, ਉੱਚੀ ਨੀਵੀਂ ਜਗ੍ਹਾ ਸੀਗੀ ਜਨਾਬੇ ਵਾਲੀ। ਉਸ ਤੋਂ ਬਾਅਦ ਜਦੋਂ ਅਜਾੜੇ ਪਏ ਤੇ ਉਹ ਹੁਣ ਮੁਸਲਮਾਨਾਂ ਨੇ ਇੱਥੇ ਆਉਣਾ ਸੀ। ਮੁਸਲਮਾਨਾਂ ਨੇ ਤਕਾਜ਼ਾ ਕਰਤਾ ਕਿ ਸਾਡਾ ਜਿਹੜਾ ਬੱਚਾ ਨਾ ਸਾਨੂੰ ਮੋੜੋ। ਉਹਦੀ ਬੱਚੇ ਦੀ ਪੈਦਾਇਸ਼ ਹੋਈ ਔਰ ਉਹ ਸਾਰੀ ਰਾਤ ਬੱਚੇ ਨੂੰ ਲੈ ਕੇ ਇਸ ਤਰ੍ਹਾਂ ਖੜੀ ਰਹੀ। ਮੈਂ ਤਾਂ ਤੁਹਾਨੂੰ ਸ਼ਾਰਟਲੀ ਸੁਣਾਇਆ, ਲੇਕਿਨ ਬਜ਼ੁਰਗਾਂ ਨੇ ਤਾਂ ਰੋ ਕੇ ਆਪਣੀ ਕਹਾਣੀ ਬਿਆਨ ਕੀਤੀ। ਹਾਏ ਹਾਏ ਹਾਏ। ਅੱਜ ਦੀ ਕਹਾਣੀ ਇੱਕ ਐਸੇ 4 ਦਿਨ ਦੇ ਬੱਚੇ ਦੀ ਏ ਜਿਨੇ ਅੱਖ ਮੁਸਲਮਾਨਾਂ ਦੇ ਘਰ ਵਿੱਚ ਖੋਲੀ, ਲੇਕਿਨ 18 ਸਾਲ ਤੱਕ ਉਹਦੀ ਪਰਵਰਿਸ਼ ਸਿੱਖਾਂ ਦੇ ਘਰ ਦੇ ਵਿੱਚ ਹੋਈ। ਬਾਮੀ ਰਜ਼ਾਮੰਦੀ ਦੇ ਨਾਲ ਮੁਸਲਮਾਨਾਂ ਆਪਣਾ ਬੱਚਾ ਇੱਕ ਬੇਔਲਾਦ ਸਿੱਖ ਫੈਮਿਲੀ ਨੂੰ ਮਹੱਲੇ ਦੇ ਵਿੱਚ ਦੇ ਦਿੱਤਾ। ਉਸ ਸਿੱਖ ਫੈਮਿਲੀ ਨੇ ਇਹਦੀ ਬੜੀ ਅੱਛੇ ਤਰੀਕੇ ਨਾਲ ਪਰਵਰਿਸ਼ ਕੀਤੀ। ਮੁੰਡਾ ਜਵਾਨ ਹੋ ਗਿਆ। ਉਥੋਂ ਸਿੱਖ ਫੈਮਿਲੀ ਨੇ ਘਰੋਂ ਹੀ ਉਹਦੇ ਵਾਸਤੇ ਰਿਸ਼ਤਾ ਦੇ ਦਿੱਤਾ, ਕਿਉਂਕਿ ਉਹ ਕਿਹੜਾ ਉਹਨਾਂ ਦਾ ਖੂਨੀ ਰਿਸ਼ਤੇਦਾਰ ਸੀ। ਰਿਸ਼ਤਾ ਹੋ ਸਕਦਾ ਸੀ, ਲੇਕਿਨ ਰਿਸ਼ਤਾ ਹਲੇ ਹੋਇਆ ਨਹੀਂ ਤੇ ਪਾਰਟੀਸ਼ਨ ਆ ਗਈ। ਉਸ ਸਿੱਖ ਬੱਚੇ ਦਾ ਕੀ ਬਣਿਆ, ਉਹ ਜਿਹੜੀ ਉਹਦੀ ਮੰਗੇਤਰ ਸੀ ਉਹਦਾ ਕੀ ਬਣਿਆ। ਬਾਬਾ ਜਿਹੜਾ ਹੁਣ ਇਸ ਵੇਲੇ ਫੈਸਲਾਬਾਦ 'ਚ ਮੌਜੂਦ ਏ, ਇਹ ਉਹਦੀ ਸੱਚੀ ਕਹਾਣੀ ਏ। ਨਾਸਰ ਕਿਸਾਨਾ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਇਹਨੂੰ ਕਵਰ ਕੀਤਾ ਏ। ਤੇ ਚਲੋ ਸੁਣਦੇ ਹਾਂ ਨਾਸਰ ਕਿਸਾਨਾ ਸਾਹਿਬ ਦੀ ਹੀ ਜ਼ੁਬਾਨੀ ਕਿ ਇਹ ਸਟੋਰੀ ਹੈ ਕੀ, ਇਹ ਬੱਚਾ ਕਿਉਂ ਦਿੱਤਾ ਤੇ ਬੱਚੇ ਦੀ ਜਿਹੜੀ ਮੰਗੇਤਰ ਹੈ ਉਹਦਾ ਕੀ ਬਣਿਆ, ਬੱਚਾ ਅੱਜ ਕਿਸ ਹਾਲ ਦੇ ਵਿੱਚ ਕਿੱਥੇ ਮੌਜੂਦ ਹੈ। ਵੀਡੀਓ ਨੂੰ ਐਂਡ ਤੱਕ ਵੇਖਿਓ। अस्सलाम वालेकुम दोस्तों, तुसी वेख रहे हो मीडिया टॉप। मैं औरंगजेब बेग और अज बड़ी खास वीडियो है क्योंकि मैं बैठा वा गोजरा शहर, बड़ा पुराना शहर। और तुसी जिस तरह के जानते हो कि गोजरा शहर का अगर जिक्र आए तो जनाब साढ़े भाई नासर किसाना साहब ਜਿਹੜੇ कि किसी ताल ਦੇ ਮੁਤਾਜ नहीं, ਜਿਹੜੇ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ, ਇੱਕ ਅਰਸੇ ਤੋਂ ਵਹਿੰਦੇ ਨੇ ਪਏ। ਇਹਨਾਂ ਦਾ ਆਪਣਾ YouTube ਚੈਨਲ ਹੈ ਸੋਸ਼ਲ ਮੀਡੀਆ ਦੇ ਉੱਤੇ, ਇੱਕ ਪਿੰਡ ਪੰਜਾਬ ਦਾ, ਤੇ ਬੜੇ ਪੁਰਾਣੇ ਕੰਮ ਕਰ ਰਹੇ ਨੇ। ਬੜੇ ਬਾਬੇ ਇਹਨਾਂ ਨੇ ਹੁਣ ਤੱਕ ਜਿਹੜੇ ਨੇ ਤੁਹਾਡੀ ਖਿਦਮਤ 'ਚ ਪੇਸ਼ ਕੀਤੇ ਨੇ, ਜਿਨ੍ਹਾਂ ਨੇ ਆਪਣੇ ਦਿਲ ਦੇ ਜਿਹੜੇ ਗੁਬਾਰ ਸਨ, ਜਿਹੜੇ ਦਿਲ ਦੀਆਂ ਛੁਪੀਆਂ ਕਹਾਣੀਆਂ ਸਨ, ਉਹ ਉਹਨਾਂ ਕੋਲ ਕਢਵਾਈਆਂ ਨੇ ਤੇ ਤੁਸੀਂ ਬੜਾ ਉਹਨਾਂ ਨੂੰ ਪਿਆਰ ਕੀਤਾ ਹੈ। ਅਸਲਾਮ ਵਾਲੇਕੁਮ ਨਾਸਰ ਭਾਈ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ, ਅਲਹਮਦੁਲਿਲਾ ਜੀ। ਅੱਛਾ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਜਨਾਬ ਆਪਣੇ ਡੇਰੇ ਤੇ ਸਾਨੂੰ ਆਪਣਾ ਮਹਿਮਾਨਵਾਜ਼ੀ ਜਿਹੜੀ ਸਾਡੀ ਕੀਤੀ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਤੁਹਾਡੀਆਂ ਵੀਡੀਓ ਤਾਂ ਦੇਖੀ ਦੀਆਂ ਸੀਗੀਆਂ ਮੀਡੀਆ ਟਾਪ ਦੇ ਚੈਨਲ ਤੇ ਅੱਜ ਮੁਲਾਕਾਤ ਹੋ ਗਈ। ਸਮਝ ਲਓ ਮੇਰੀ ਖੁਆਇਸ਼ ਵੀ ਸੀਗੀ, ਕਿਉਂਕਿ ਕੰਮ ਤੁਸੀਂ ਬਹੁਤ ਵਧੀਆ ਕਰਦੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਅੱਜ ਮੇਰੇ ਕੋਲ ਆਏ ਆ ਜੀ। ਤੁਹਾਡੀ ਮੁਹੱਬਤ ਹੈ। ਮੈਂ ਔਰੰਗਜ਼ੇਬ ਸਾਹਿਬ ਇੱਕ ਸਟੋਰੀ ਕੀਤੀ ਆ ਔਰ ਬੜੀ ਦਰਦਨਾਕ ਸਟੋਰੀ ਸੀ ਬਜ਼ੁਰਗਾਂ ਦੀ। ਉਹ ਮੇਰੇ ਖਿਆਲ 110 ਸਾਲ ਦੇ ਸੀਗੇ। ਆ ਪਿਛਲੇ ਸਾਲ ਸ਼ਾਇਦ ਫੌਤ ਹੋਏ ਆ। ਉਹ ਦੱਸਦੇ ਆ ਜੀ ਕਿ ਮੇਰੇ ਘਰ ਦੇ 7 ਜੀ ਮੇਰੇ ਉਸ ਦੌਰਾਨ ਸਫ਼ਰ ਦੇ ਦੌਰਾਨ ਹੀ ਸਾਡੇ ਨਾਲੋਂ ਜੁਦਾ ਹੋ ਗਏ, ਜਿਨ੍ਹਾਂ ਨੂੰ ਅਸੀਂ ਕਫਨ ਦਫਨ ਵੀ ਨਹੀਂ ਕਰ ਸਕੇ। ਇੱਕ ਮੈਂ ਕਿਹਾ ਕੀ ਕਰਦੇ ਸੀ, ਕਹਿੰਦਾ ਯਾਰ ਬੱਟ ਬੁੱਟ ਨਾ ਕਿਸੇ ਨਾਲ ਬੰਨੇ ਨਾ ਪਾ ਕੇ ਉੱਪਰ ਸਾਫਾ ਰੱਖ ਕੇ ਨਾ ਆਲੇ ਦੁਆਲੇ ਥੋੜੇ ਥੋੜੇ ਬੱਟੇ ਪਾ ਦਿੱਤੇ ਵੀ ਸਾਫਾ ਨਾ ਉੜੇ। ਯਾਰ ਸੋਚ ਕੇ ਦੇਖੋ, ਆਪਣੇ ਆਪ ਤੇ ਲਿਆ ਕੇ ਵੇਖੋ ਮੰਜ਼ਰ ਆ। ਫਿਰ ਉਹਨਾਂ ਨੇ ਇੱਕ ਹੋਰ ਆਪਣੀ ਗੱਲ ਆਪਣੀ ਭਰਜਾਈ ਦੀ ਸੁਣਾਈ ਤੇ ਮੇਰੀ ਭਰਜਾਈ ਨੂੰ, ਉਹ ਵੀ ਹੁਸ਼ਿਆਰਪੁਰ ਦੇ ਸੀਗੇ, ਮੇਰੀ ਭਰਜਾਈ ਨੂੰ ਕਹਿੰਦਾ ਬੱਚਾ ਹੋਣ ਵਾਲਾ ਸੀ। ਉਸੇ ਸਫ਼ਰ ਦੇ ਦੌਰਾਨ ਬਾਰਿਸ਼ ਪੈਣ ਲੱਗ ਪਈ। ਅਸੀਂ ਆਪਣੇ ਕਿਉਂਕਿ ਪਹਾੜੀ ਇਲਾਕਾ ਸੀਗਾ, ਉੱਚੀ ਨੀਵੀਂ ਜਗ੍ਹਾ ਸੀਗੀ, ਪਾਣੀ ਦੀ ਰਫ਼ਤਾਰ ਤੇਜ਼ ਹੁੰਦੀ ਇਹੋ ਜਿਹੀ ਜਗ੍ਹਾ ਤੇ। ਉਹਨੇ ਕਿਹਾ ਯਾਰ ਕਿਤੇ ਅਸੀਂ ਰੋੜ ਨਾ ਜਾਈਏ, ਇੱਕ ਦੂਜੇ ਤੋਂ ਜੁਦਾ ਨਾ। ਇੱਕ ਰੱਸਾ ਇੱਕ ਦਰਖਤ ਨਾਲ ਬੰਨ੍ਹ ਲਿਆ, ਉਹ ਰੱਸੇ ਦੇ ਬੜਾਵੇਂ ਆਪਣੇ ਆਪਣੇ ਲੱਕਾਂ ਨੂੰ ਪਾ ਲਏ। ਉਸੇ ਦੌਰਾਨ ਤੁਸੀਂ ਸੋਚ ਕੇ ਤਾਂ ਦੇਖੋ ਵੀ ਉਸ ਦੌਰਾਨ ਨਾ ਕੋਈ ਦਾਈ, ਨਾ ਕੋਈ ਡਾਕਟਰ, ਨਾ ਕੋਈ ਦਵਾਈ, ਨਾ ਬਹਿਣ ਨੂੰ ਜਗ੍ਹਾ, ਨਾ ਕੋਈ ਮੰਜਾ, ਨਾ ਚਾਰਪਾਈ। ਬਾਣ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਉਹਦੀ ਜ਼ਿੰਦਗੀ ਹੋਈ, ਉਹਦੀ ਬੱਚੇ ਦੀ ਪੈਦਾਇਸ਼ ਹੋਈ ਔਰ ਉਹ ਸਾਰੀ ਰਾਤ ਬੱਚੇ ਨੂੰ ਲੈ ਕੇ ਇਸ ਤਰ੍ਹਾਂ ਖੜੀ ਰਹੀ। ਤੁਸੀਂ ਇਹ ਸੋਚ ਕੇ ਦੇਖੋ, ਔਰਤਾਂ ਇਸ ਗੱਲ ਨੂੰ ਸਮਝ ਸਕਦੀਆਂ ਕਿ ਇਸ ਦੌਰਾਨ ਕਿੰਨਾ ਤਕਲੀਫ ਦੇ ਮਰਹਲਾ ਹੁੰਦਾ ਆ। ਤੇ ਉਹ ਬੱਚੇ ਨੂੰ ਬਲੀਡਿੰਗ ਹੋ ਰਹੀ ਆ, ਲੇਕਿਨ ਬੱਚੇ ਨੂੰ ਹੱਥਾਂ ਤੇ ਲੈ ਕੇ ਖੜੀ ਆ। ਦੋਸਤੋ ਮੈਂ ਗੱਲ ਅੱਗੇ ਕਰਨੇ ਆ। ਸਿਰਫ ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਇਹ ਵੀਡੀਓ ਵੇਖਦੇ ਨੇ, ਲੇਕਿਨ ਉਹਨਾਂ ਨੂੰ ਪਾਰਟੀਸ਼ਨ ਦੀ ਇੰਨੀ ਡੀਪਲੀ ਸਮਝ ਨਹੀਂ ਹੈਗੀ। ਇਹ ਜਿਹੜੀਆਂ ਤੁਹਾਨੂੰ ਅਸੀਂ ਇਹੋ ਜਿਹੀਆਂ ਗੱਲਾਂ ਦੱਸ ਰਹੇ ਨਾ, ਇਹ ਕੋਈ ਕਿਸੇ ਕਹਾਣੀਆਂ ਨਹੀਂ ਹੈਗੇ। ਇਹ ਅੱਖਾਂ ਨਾਲ ਵੇਖਿਆ, ਹੱਡ ਬੀਤੀ ਉਹਨਾਂ ਲੋਕਾਂ ਦੀਆਂ ਕਹਾਣੀਆਂ ਨੇ ਕਿ ਜਿਨ੍ਹਾਂ ਦੇ ਜਿਸ ਤਰ੍ਹਾਂ ਕਿਸਾਨਾ ਸਾਹਿਬ ਦੱਸ ਰਹੇ ਨੇ, ਇਹ ਕੋਈ ਸੁਣੀ ਸੁਣਾਈ ਗੱਲ ਨਹੀਂ। ਇਹ ਉਹ ਬਾਬੇ ਨੇ ਜਿਨ੍ਹਾਂ ਨੇ ਆਪਣੀਆਂ ਬੁੱਢੀਆਂ ਨੂੰ ਇੰਝ ਵੇਖਿਆ, ਮਤਲਬ ਜਿਹੜਾ ਬੱਚਿਆਂ ਨਾਲ ਪੈਲੀਆਂ 'ਚ ਬੱਚੇ ਜੰਮਣ ਡਈਆਂ ਨੇ ਵਿਚਾਰੀਆਂ ਬੀਬੀਆਂ ਔਰ ਹੱਥਾਂ 'ਚ ਚੁੱਕ ਕੇ ਖਲੋਤੀਆਂ ਨੇ। ਇਹ ਸੱਚੀਆਂ ਕਹਾਣੀਆਂ ਨੇ, ਸੱਚੀਆਂ। ਕਿਸੇ ਮਜ਼ਹਬ ਦੀ ਇੱਕ ਗੱਲ ਨਹੀਂ ਕਰਦੇ ਪਏ, ਕਿਸੇ ਜ਼ਾਤ ਦੀ ਗੱਲ ਨਹੀਂ ਕਰਦੇ ਪਏ, ਇਨਸਾਨੀਅਤ ਦੀ ਗੱਲ ਹੋ ਰਹੀ ਹੈ। ਤੇ ਆਪਣਾ ਹੋਰ ਕੋਈ ਇਸ ਤਰ੍ਹਾਂ ਦਾ ਵਾਕਿਆ ਦੱਸੋ ਜਿਹੜਾ ਕੋਈ ਤੁਹਾਨੂੰ ਹਾਲੇ ਤੱਕ ਐਸਾ ਕਿ ਜਿਹੜਾ ਭੁੱਲਦਾ ਨਹੀਂ ਪਿਆ ਕਿਸੇ ਐਂਗਲ ਦੇ ਨਾਲ, ਕਿ ਬਾਬੇ ਦੱਸਿਆ ਹੋਏ, ਮਾਈ ਦੱਸਿਆ ਹੋਏ।
ਇਸ ਤਰ੍ਹਾਂ ਦੇ ਤਾਂ ਦੇਖੋ ਕੋਈ ਕਿੰਨੀਆਂ ਵੀ ਆਪਾਂ ਸਟੋਰੀਆਂ ਕਰਦੇ ਉਹਨਾਂ 'ਚ ਕੋਈ ਨਾ ਕੋਈ ਤਾਂ ਕਹਾਣੀ ਕਹਾਣੀ ਹੈਗੀ ਹੁੰਦੀ ਆ। ਹਰ ਹਾਂ, ਵਾਕਿਆ ਔਰ ਉਸ ਕਹਾਣੀ ਤੇ ਇੱਕ ਫਿਲਮ ਬਣ ਸਕਦੀ ਆ। ਠੀਕ ਆ। ਇੱਕ ਹੋਰ ਬਹੁਤ ਅਸੀਂ ਵਧੀਆ ਮਤਲਬ ਸਟੋਰੀ ਜਿਹੜੀ ਮੈਂ ਕਹਿੰਦਾ ਸਰਦਾਰ ਮੁਹੰਮਦ ਫਿਲਮ ਤੋਂ ਵੀ ਵੱਧ ਸੀਗੀ, ਉਹ ਇਹ ਸੀ ਕਿ ਇੱਕ ਬਾਬਾ ਜੁਗਨੂ ਆ, ਹਲੇ ਵੀ ਫੈਸਲਾਬਾਦ ਵਿੱਚ ਉਹ ਹੈਗੇ ਆ, ਉਹ ਮਿਸਟਰ ਪੰਜਾਬ ਵੀ ਰਹੇ ਆ ਔਰ ਉਹ ਬਹੁਤ ਅੱਛੇ ਸ਼ਾਇਰ ਵੀ ਸੀ। ਠੀਕ ਹੈ। ਉਹ ਜਨਾਬ ਵਾਕਿਆ ਇਸ ਤਰ੍ਹਾਂ ਹੋਇਆ ਸੀ ਕਿ ਮੁਸਲਮਾਨਾਂ ਦਾ ਬੱਚਾ ਸੀ। ਇੱਕ ਉਹ ਉਸ ਪਿੰਡ ਦੇ ਵਿੱਚ ਇੱਕ ਫੈਮਿਲੀ ਜੱਟਾਂ ਦੀ ਸਰਦਾਰਾਂ ਦੀ ਸੀਗੀ ਤੇ ਉੱਥੇ ਇੱਕ ਫੈਮਿਲੀ ਵਿਆਹ ਦਾ ਮਾਹੌਲ ਸੀਗਾ, ਵਿਆਹ ਤੇ ਇੱਕ ਫੈਮਿਲੀ ਐਸੀ ਆਈ ਕਿ ਜਿਨ੍ਹਾਂ ਨੂੰ ਰੱਬ ਨੇ ਬੱਚਾ ਦਿੱਤਾ ਸੀਗਾ। ਠੀਕ। ਉਸੇ ਵਿਆਹ 'ਚ ਇੱਕ ਫੈਮਿਲੀ ਐਸੀ ਆ ਗਈ ਜਿਨ੍ਹਾਂ ਦੀ ਔਲਾਦ ਨਹੀਂ ਸੀਗੀ। ਇਹ ਇੰਡੀਆ ਦੀ ਗੱਲ ਹੈ? ਇੰਡੀਆ ਦੀ ਗੱਲ ਠੀਕ ਹੈ, ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਦੀ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਕਿ ਉਹ ਜਿਹੜੀ ਬੱਚਾ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਨਾ ਜੀ ਇਹ ਸਾਡੇ ਮੱਥੇ ਨਾ ਲੱਗੇ, ਇਹਦਾ ਕਿਤੇ ਮੰਜਾ ਬਿਸਤਰਾ ਬਾਹਰ ਹੀ ਕਰ ਦਿਓ, ਸਾਡੇ ਬੱਚੇ ਤੇ ਕਿਤੇ ਇਹਨਾਂ ਦਾ ਬੇਲਾਦਾਂ ਦਾ ਪਰਛਾਵਾਂ ਨਾ ਪੈ ਜਾਵੇ। ਵਹਿਮੀ ਲੋਕ ਵੀ ਹੁੰਦੇ ਆ, ਬੜਾ ਹੁੰਦਾ ਸੀ ਉਦੋਂ। ਅੱਛਾ, ਉਹ ਸੁਣ ਉਹਨਾਂ ਨੇ ਵੀ ਲਿਆ। ਉਹ ਸਾਈਡਾਂ ਦੇ ਮੰਜੇ ਬਿਸਤਰੇ ਕਰਨ ਦੀ ਖੁਸਰ ਫੁਸਰ ਉਹਨਾਂ ਦੇ ਕੰਨ ਤੱਕ ਚੱਲ ਗਈ। ਉਹਨਾਂ ਨੇ ਕਿਹਾ ਇਸ ਜ਼ਿੰਦਗੀ ਨਾਲ ਮੌਤ ਚੰਗੀ, ਕੀ ਕਰਨਾ ਇੱਥੇ ਵਿਆਹ 'ਚ, ਗੱਲਾਂ ਸਾਨੂੰ ਸੁਣਨ ਜਿੱਥੇ ਸਾਨੂੰ ਮਤਲਬ ਇਸ ਤਰ੍ਹਾਂ ਦਾ ਸਾਡਾ ਸ਼ੂਦਰਾਂ ਵਾਲਾ ਸਲੂਕ ਹੋਣ ਡਿਆ। ਉਹ ਉੱਥੋਂ ਨਾ ਜਦੋਂ ਕਬੇੜਾ ਜਿਹਾ ਹੋਇਆ ਤਾਂ ਉੱਥੋਂ ਨਿਕਲਦੇ ਹਨੇਰਾ ਹੋ ਗਿਆ। ਉਹ ਰਾਹ ਦੇ ਵਿੱਚ ਨਾ ਇੱਕ ਜਗ੍ਹਾ ਉਹਨਾਂ ਨੇ ਠਾਹਰ ਬਣਾਈ। ਉਹ ਘਰ ਸੀ ਮੁਸਲਮਾਨਾਂ ਦਾ, ਜੱਟ ਸੀਗੇ ਉਹ ਵੀ ਲੇਕਿਨ ਮੁਸਲਮਾਨ ਸੀਗੇ। ਉਹਨਾਂ ਨੇ ਕਿਹਾ ਯਾਰ ਸਾਨੂੰ ਰਾਤ ਕਟਾਓ। ਉਹਨੇ ਕਿਹਾ ਜੀ ਰਾਤ ਕੱਟ ਲਓ, ਕੋਈ ਨਹੀਂ। ਮਸਲਾ ਕੀ ਬਣਿਆ, ਬੜੇ ਗੁੰਮ ਸੁੰਮ, ਜਿੱਦਾਂ ਹੁਣ ਪਤਾ ਵੀ ਇਹ ਕੋਈ ਛੋਟੀ ਜੀ ਗੱਲ ਥੋੜ੍ਹੋ ਇੰਨੀ ਇਨਸਲਟ ਹੋ ਜਾਣੀ ਆ। ਉਹਨੇ ਕਿਹਾ ਜੀ ਮਸਲਾ ਇਹ ਹੈ ਕਿ ਸਾਡੇ ਔਲਾਦ ਨਹੀਂ ਸੀ ਤੇ ਉਸ ਘਰ ਦੇ ਵਿੱਚੋਂ ਸੀ, ਇਸ ਕਰਕੇ ਸਾਡੇ ਨਾਲ ਇਹ ਮਾੜਾ ਸਲੂਕ ਹੋਇਆ ਕਿ ਇੱਕ ਬੰਦੇ ਨੇ ਕਿਹਾ ਕਿ ਸਾਡੇ ਕੋਲ ਇਹਦਾ ਬਿਸਤਰਾ ਨਾ ਕਰਿਓ, ਪ੍ਰਾਹੁਣਿਆਂ ਦੇ ਵਿੱਚ ਰੱਖੋ, ਇਹਨਾਂ ਨੂੰ ਸਾਈਡ ਤੇ ਰੱਖੋ। ਠੀਕ। ਉਹਨਾਂ ਦੇ ਘਰ 4 ਦਿਨ ਦਾ ਬੱਚਾ ਸੀ। ਉਹ ਇੰਨਾ ਉਹਨਾਂ ਨੂੰ ਉਹਦੇ ਨਾਲ ਦਿਲੀ ਹਮਦਰਦੀ ਹੋਈ ਕਿ ਉਹਨੇ ਕਿਹਾ ਯਾਰ ਗੱਲ ਸੁਣ ਲੈ ਮੇਰੀ, ਅਸੀਂ ਮੁਸਲਮਾਨ ਤੂੰ ਸਿੱਖ, ਅਗਰ ਤੇਰਾ ਦਿਲ ਮੰਨੇ ਤੇ ਆ ਬੱਚਾ ਅਸੀਂ ਤੈਨੂੰ ਦੇਣ ਨੂੰ ਤਿਆਰ ਆ। ਅੱਛਾ। ਤਾਂ ਕਿ ਕੱਲ ਨੂੰ ਕੋਈ ਤੁਹਾਨੂੰ ਬੇਔਲਾਦ ਨਾ ਕਰੇ। ਖੈਰ ਉਹ ਹੱਸੀ ਖੁਸ਼ੀ ਬਾਹਮੀ ਰਜ਼ਾਮੰਦੀ ਦੇ ਨਾਲ ਬੱਚਾ ਉਹਨਾਂ ਨੇ ਅਡਾਪਟ ਕਰ ਲਿਆ। ਬੱਚਾ 18 ਸਾਲ ਤੱਕ ਉਹਨਾਂ ਦੇ ਕੋਲ ਰਿਹਾ, ਉਸੇ ਪਹਿਨਾਵੇ ਦੇ ਵਿੱਚ, ਸਿੱਖੀ ਰੂਪ, ਸਿੱਖੀ ਤਾਲੀਮ, ਹਰ ਚੀਜ਼ ਹੋਈ। ਮਾਂ-ਬਾਪ ਨੂੰ ਕਿਤੇ ਮਿਲਦਾ ਵੀ ਹੋਏਗਾ ਲੇਕਿਨ ਉਹ ਉਹਨਾਂ ਦਾ ਹੀ ਸੀ। ਔਰ ਉਹ ਬੰਦੇ ਦੇ ਜਿਹੜੇ ਸਹੁਰੇ ਉਹਦੇ ਸਕੇ ਨਾਨਕੇ ਬਣ ਗਏ। ਠੀਕ। ਉਹਨੇ ਕਿਹਾ ਸਾਡਾ ਹੀ ਭਾਣਜਾ ਹੈ, ਯਾਨੀ ਕਿ ਉਹ ਹੋ ਗਿਆ ਉਹਨਾਂ ਦਾ, ਹੋ ਗਿਆ ਉਹਨਾਂ। ਅੱਛਾ, ਔਰ ਉਸ ਮਾਮੇ ਨੇ ਆਪਣੀ ਬੇਟੀ ਵੀ ਉਹਨੂੰ ਦੇ ਦਿੱਤੀ, ਕਿਉਂਕਿ ਸਕਿਆਂ ਦਾ ਹੁੰਦਾ ਤਾਂ ਫੇਰ ਤਾਂ ਨਹੀਂ ਸੀ ਰਿਸ਼ਤਾ ਹੋਣਾ, ਮਾਮੇ ਨਾਲ ਨਹੀਂ ਕਰਦੇ ਹੈਗੇ, ਲੇਕਿਨ ਉਹ ਕਿਉਂਕਿ ਬਲੱਡ ਉਹਨਾਂ ਦਾ ਨਹੀਂ ਸੀ ਹੈਗਾ। ਉਹਨਾਂ ਨੇ ਕਿਹਾ ਮੈਂ ਆਪਣੇ ਜਿਹੜੀ ਬੇਟੀ ਹੈ ਨਾ ਉਹਦਾ ਰਿਸ਼ਤਾ ਇਹਦੇ ਨਾਲ, ਉਹਦਾ ਨਾਮ ਮੇਰੇ ਖਿਆਲ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ, ਕੀ ਨਾਮ ਰੱਖਿਆ ਸੀ ਬਜ਼ੁਰਗ ਦਾ। ਅੱਛਾ। ਉਸ ਤੋਂ ਬਾਅਦ ਜਨਾਬੇ ਅਲੀ ਅਜਾੜੇ ਦਾ ਟਾਈਮ ਆ ਗਿਆ, ਵਿਆਹ ਹੋ ਗਿਆ ਕਿ ਮੰਗਣੀ ਹੋਈ ਸੀ? ਮੰਗਣੀ ਹੋਈ ਸੀ। ਬਹੁਤ ਮੁਹੱਬਤ ਸੀ। ਠੀਕ। ਲਾਜ਼ਵਾਲ ਜਿਹਨੂੰ ਮੁਹੱਬਤ ਆਪਾਂ ਕਹਿ ਸਕਦੇ ਹਾਂ, ਇਸ਼ਕ ਦੀ ਹੱਦ ਤੱਕ। ਵਾਹ। ਜਨਾਬੇ ਅਲੀ ਉਸ ਤੋਂ ਬਾਅਦ ਜਦੋਂ ਅਜਾੜੇ ਪਏ ਤੇ ਉਹ ਹੁਣ ਮੁਸਲਮਾਨਾਂ ਨੇ ਇੱਥੇ ਆਉਣਾ ਸੀ। ਮੁਸਲਮਾਨਾਂ ਨੇ ਤਕਾਜ਼ਾ ਕਰਤਾ ਕਿ ਸਾਡਾ ਜਿਹੜਾ ਬੱਚਾ ਨਾ ਸਾਨੂੰ ਮੋੜੋ, ਤੇ ਚੂੰਕਿ ਹੁਣ ਅਸੀਂ ਇੱਥੇ ਨਹੀਂ ਰਹਿਣਾ ਹੈਗਾ। ਉਹਨੇ ਕਿਹਾ ਜੀ ਬੱਚਾ ਤਾਂ ਸਾਡਾ, ਤੁਸੀਂ ਤਾਂ ਸਾਨੂੰ 4 ਦਿਨਾਂ ਦਾ ਬੱਚਾ ਸੀ ਜਦੋਂ ਦੇ ਦਿੱਤਾ, ਹੁਣ ਤੇ 18 ਸਾਲ ਦਾ ਹੋ ਗਿਆ, ਓਏ ਹੋਏ ਕਿੱਦਾਂ ਤੁਹਾਨੂੰ ਦੇ ਦੇਈਏ। ਖੈਰ ਉਹ ਗੱਲਾਂ ਬਾਤਾਂ ਜਦੋਂ ਪੜ੍ਹਿਆ ਪੰਚਾਇਤ ਪਹੁੰਚੀਆਂ ਤੇ ਉਹਨਾਂ ਨੂੰ ਬੱਚਾ ਵਾਪਸ ਕਰਨਾ ਪਿਆ। ਅੱਛਾ। ਬੱਚਾ ਲੈ ਕੇ ਆ ਗਏ ਤੇ ਬੱਚਾ ਲੈਣ ਤੋਂ ਪਹਿਲੇ ਉਹਨਾਂ ਨੇ ਕਿਹਾ ਵੀ ਆਪਣੀ ਉਹਦੀ ਮੰਗੇਤਰ ਨੂੰ ਸੱਦਿਆ। ਉਹਨੇ ਕਿਹਾ ਵੀ ਤੁਸੀਂ ਮਿਲ ਲਓ, ਗਲੇ ਲਾ ਕੇ ਰੋ ਲਓ, ਕੱਲ ਨੂੰ ਤੁਹਾਨੂੰ ਇੱਕ ਦੂਜੇ ਦਾ ਸਰਾਣਾ ਨਹੀਂ ਲੱਭਣਾ ਰੋਣ ਨੂੰ। ਇਹ ਟਾਈਮ ਜੇ ਇੰਨਾ ਥੋੜਾ ਜਿਹਾ, ਇੰਨਾ ਕੁ ਟਾਈਮ ਆ। ਉਸ ਤੋਂ ਬਾਅਦ ਖੈਰ ਉਹ ਕਹਿੰਦਾ ਅਸੀਂ ਬੈਠੇ ਦੋਵੇਂ ਜਣੇ, ਅਸੀਂ ਇੱਕ ਦੂਜੇ ਤੋਂ ਦੂਰ ਬਹਿ ਕੇ ਰੋਂਦੇ ਹੀ ਰਹੇ, ਕੋਈ ਗੱਲ ਨਹੀਂ ਹੋਈ। ਓਏ ਹੋਏ। ਮੇਰੀ ਫਿਰ ਉਹਨੇ ਕਿਹਾ ਮੰਗੇਤਰ ਨੇ ਮੈਨੂੰ ਇਹ ਗੱਲ ਕਹੀ ਵੀ ਅਗਰ ਕੋਈ ਗੱਲ ਕਰਨੀ ਤਾਂ ਕਰ ਲਾ, ਕੱਲ ਨੂੰ ਮੈਂ ਸੁਣਨ ਨੂੰ ਤੈਨੂੰ ਨਹੀਂ ਮਿਲਣਾ ਹੈਗਾ। ਨਾ ਫੋਨ ਨਾ ਖਾਤ ਨਾ ਕੋਈ ਲੈਣ। ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਉਹ ਜਾਂਦੀ ਹੋਈ ਬਿਮਾਰ ਹੋ ਗਈ। ਅੱਛਾ। ਬਿਮਾਰ ਹੋਣ ਤੋਂ ਬਾਅਦ ਉਹ 10-15 ਦਿਨਾਂ ਦੇ ਬਾਅਦ ਦੁਨੀਆ ਤੋਂ ਰੁਖਸਤ ਹੋ ਗਈ। ਓਏ ਹੋਏ ਹੋਏ। ਜਦੋਂ ਦੁਨੀਆ ਤੋਂ ਰੁਖਸਤ ਹੋਈ ਤੇ ਫਿਰ ਉਹ ਜੁਗਨੂ ਬਾਬੇ ਨੇ ਉਹਦੀ ਵੀ ਮਿੱਟੀ ਜਿਹੜੀ ਨਾ ਉਹਨੇ ਢੇਰੀ ਢਾਤੀ, ਮਿੱਟੀ ਹੋ ਗਿਆ। ਉਹਨੇ ਕਿਹਾ ਹੁਣ ਕੀ ਹੈ, ਕਿਹਦੇ ਲਈ ਕਰਨਾ ਇੱਥੇ ਰਹਿਣਾ। ਪਿਆਰ ਸੀ ਨਾ, ਪਿਆਰ ਸੀ। ਉਹ ਫਿਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਉਹ ਆ ਗਿਆ। ਆਉਣ ਤੋਂ ਬਾਅਦ ਫਿਰ ਉਹਨਾਂ ਦੀ 1-2 ਵਾਰੀ ਮੁਲਾਕਾਤਾਂ ਹੋਈਆਂ ਉੱਥੇ ਨਨਕਾਣਾ ਸਾਹਿਬ। ਲੇਕਿਨ ਇਹ ਹੈ ਕਿ ਉਹਨਾਂ ਦੀ ਦਾਸਤਾਨ ਸੁਣ ਕੇ ਤਕਰੀਬਨ ਕਮੈਂਟ ਵਿੱਚ ਹਰ ਬੰਦੇ ਨੇ ਇਹੀ ਕਿਹਾ ਕਿ ਸਰਦਾਰ ਮੁਹੰਮਦ ਫਿਲਮ ਇਸ ਤੋਂ ਪਿੱਛੇ ਆ ਤੇ ਅਸੀਂ ਰੋ ਬਗੈਰ ਨਹੀਂ ਰਹਿ ਸਕਦੇ। ਬੜੀ ਮੈਂ ਤਾਂ ਤੁਹਾਨੂੰ ਸ਼ਾਰਟਲੀ ਸੁਣਾਇਆ, ਲੇਕਿਨ ਬਜ਼ੁਰਗਾਂ ਨੇ ਤਾਂ ਰੋ ਕੇ ਆਪਣੀ ਕਹਾਣੀ ਬਿਆਨ ਕੀਤੀ। ਹਾਏ। ਮੈਂ ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਆਉਣਾ ਚਾਹੁੰਦੇ ਸੀਗੇ? ਉਹਨੇ ਕਿਹਾ ਨਹੀਂ, ਸਭ ਤੋਂ ਜ਼ਿਆਦਾ ਜ਼ੁਲਮ ਮੇਰੇ ਨਾਲ ਹੋਇਆ, ਨਾ ਮੈਂ ਉਹਨਾਂ ਦਾ ਰਿਹਾ
ਨਾ ਇਹਨਾਂ ਨੇ ਮੈਨੂੰ ਤਸਲੀਮ ਕੀਤਾ ਜਿਨ੍ਹਾਂ ਦੇ ਨਾਲ ਮੈਂ ਆਇਆ। ਜੰਮਿਆ ਕਿਸੇ, ਪਿਆਰ ਤੇ ਪਾਲਿਆ ਕਿਸੇ, ਤੇ ਜਦੋਂ ਜ਼ਿੰਦਗੀ ਸ਼ੁਰੂ ਹੋਈ ਤੇ ਉਦੋਂ ਕਿਤੇ। ਉਸ ਤੋਂ ਵੀ ਵੱਡੀ ਉਹਦੇ ਨਾਲ ਬਦਕਿਸਮਤੀ ਕੀ ਉਹਦੀ ਜਿਹੜੀ ਔਲਾਦ ਹੋਈ ਹੈ ਨਾ ਜੀ, ਉਹ ਸਾਰੀ ਅਬਨੋਰਮਲ ਆ। ਓਏ ਹੋਏ ਹੋਏ, ਅੱਛਾ ਸਪੈਸ਼ਲ ਬੱਚੇ ਨੇ, ਸਪੈਸ਼ਲ ਬੱਚੇ ਆ। ਉਹ ਵੀ ਸਕੂਨ ਨਾਲ ਅੱਲਾ ਦੀ ਦੇਣ ਹੈ, ਲੇਕਿਨ ਮਾਂ ਪਿਓ ਵਾਸਤੇ ਸਭ ਤੋਂ ਵੱਡੀ। ਮੈਂ ਕਿਹਾ ਜੀ ਉਹ ਗੱਲ ਪਹਿਲੇ ਕੀਤੀ ਸੀ ਨਾ, ਉਹਨੇ ਕਿਹਾ ਸਭ ਤੋਂ ਜ਼ਿਆਦਾ ਜ਼ੁਲਮ ਮੇਰੇ ਨਾਲ ਹੋਇਆ ਕਿ ਮੈਨੂੰ ਅੱਜ ਤੱਕ ਮੇਰੇ ਜਿਹੜੇ ਭਰਾ ਸੀ ਨਾ, ਮੈਨੂੰ ਮੁਸਲਾ ਕਹਿੰਦੇ ਸਿਖੜਾ ਕਹਿੰਦੇ ਸੀਗੇ। ਹਾਲਾਂ ਪਤਾ ਸਕਿਆ ਨੂੰ ਕਿ ਨਹੀਂ। ਫਿਰ ਇਹ ਵੀ ਕਹਿੰਦੇ ਰਹੇ, ਕਹਿੰਦਾ ਮੈਨੂੰ ਇਹ ਵੀ ਕਹਿੰਦੇ ਰਹੇ ਵੀ ਇਹ ਸਿਖੜੇ ਨੂੰ ਕੱਲ੍ਹ ਹੀ ਲੈ ਕੇ ਆਏ ਆ, ਇਹਨੂੰ ਰਹਿਣ ਦੇਣਾ ਸੀ ਜਿੱਥੇ ਰਹਿੰਦੇ। ਉਹਨੇ ਕਿਹਾ ਵੀ ਮੈਨੂੰ ਰਹਿਣ ਦਿੰਦੇ, ਮੈਂ ਤੇ ਆਣਾ ਨਹੀਂ ਸੀ ਚਾਹੁੰਦਾ। ਜ਼ੁਲਮ ਕਿੰਨਾ ਉਸ ਬਾਬੇ ਬਾਬੇ ਆਪਣੀ ਨਾਲ। ਜਗ੍ਹਾ, ਲੇਕਿਨ ਮੇਰਾ ਪਿਆਰ ਮੁਹੱਬਤ ਮੇਰੇ ਮਾਂ ਪਿਓ ਸੀ, ਉਹ ਮੇਰੇ ਮਾਮੇ ਸੀ। ਵਾਹ ਜੀ ਵਾਹ। ਅੱਜ ਉਹ ਜ਼ਿੰਦਗੀ ਤੇ ਗੁਜ਼ਾਰ ਰਿਹਾ, ਲੇਕਿਨ ਅਜ਼ੀਅਤ ਵਿੱਚ ਗੁਜ਼ਾਰ ਰਿਹਾ। ਮਤਲਬ ਦਿਨ ਹੀ ਪੂਰੇ ਕਰ ਰਿਹਾ, ਦਿਨ ਪੂਰੇ ਕਰ ਰਿਹਾ, ਇੰਜੋਏ ਨਹੀਂ ਕਰ ਰਿਹਾ ਸੀ। ਨਹੀਂ ਕਰ ਵੀ ਨਹੀਂ ਸਕਦਾ। ਕਰ ਵੀ ਨਹੀਂ ਸਕਦਾ। ਦੋਸਤੋ ਇੱਕ ਦਫਾ ਫਿਰ 14 ਅਗਸਤ ਆ ਰਹੀ ਹੈ, ਔਰ 14 ਅਗਸਤ ਨੂੰ ਜਿਹੜੀ ਨਵੀਂ ਨਸਲ ਹੈ ਉਹ ਖੁਸ਼ੀਆਂ ਮਨਾਉਂਦੀ ਹੈ ਆਜ਼ਾਦੀ ਦੀਆਂ। ਜਿਹੜੇ ਬਾਬੇ ਨੇ ਜਿਨ੍ਹਾਂ ਅੱਖਾਂ ਦੇ ਨਾਲ ਆਪਣੇ ਪਿਆਰਿਆਂ ਨੂੰ ਦਫਨਾਇਆ ਹੈ ਜਾਂ ਵੱਢ ਟੋਕ ਵੇਖੀ ਹੈ, ਘਰ-ਬਾਰ ਉਜੜਿਆ, ਉਹ ਪਰੇਸ਼ਾਨ ਹੋ ਜਾਂਦੇ ਨੇ, ਉਹ ਬਰਸੀ ਮਨਾਉਣੀ ਸ਼ੁਰੂ ਕਰ ਦਿੰਦੇ ਨੇ। ਉਹਨਾਂ ਦੇ ਕੰਨਾਂ ਵਿੱਚ ਤੇ ਬਾਜਿਆਂ ਦੀ ਆਵਾਜ਼ ਕਿਸੇ ਗੋਲੀ ਨੂੰ ਘੱਟ ਨਹੀਂ ਵੱਜਦੀ। ਗੋਲੀ ਨਾਲ ਕਾਟਦਿਆਂ ਦੀ। ਮੈਂ ਉਹੀ ਤੇ ਕਹਿ ਰਿਹਾ ਵਾਂ ਕਿ ਨਾਸਰ ਭਾਈ ਜਿਨ੍ਹਾਂ ਦੇ ਘਰਾਂ 'ਚ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਨੇ, ਅਸੀਂ ਸੁਣ ਕੇ ਤੇ ਪਰੇਸ਼ਾਨ ਹੋ ਜਾਂਦੇ ਆ, ਰੂਹ ਕੰਬ ਉੱਠਦੀ ਹੈ। ਤੇ ਜਿਨ੍ਹਾਂ ਦੇ ਨਾਲ ਬੀਤੀ ਹੈ ਉਹ ਕੀ ਕਰਦੇ ਹੋਣਗੇ। ਤੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਕਮੈਂਟ ਕਰਿਆ ਕਰੋ, ਜਿਹੋ ਜਿਹਾ ਵੀ ਕਮੈਂਟ ਕਰਨਾ ਕਰਿਆ ਕਰੋ, ਕਿਉਂਕਿ ਉਹਦੇ ਨਾਲ ਇੱਕ ਤੇ ਸਾਨੂੰ ਹੌਸਲਾ ਅਫਜ਼ਾਈ ਮਿਲਦੀ ਹੈ, ਦੂਸਰਾ ਕੋਈ ਸਵਾਲ ਹੁੰਦਾ ਹੈ ਜਾਂ ਤੁਸੀਂ ਕੋਈ ਬਿਹਤਰੀ ਦੀ ਤਜਵੀਜ਼ ਦੇ ਸਕਦੇ ਹੋ। ਅਸੀਂ ਸਾਰੇ ਹਲੇ ਕੀ ਕਹਿੰਦੇ ਨੇ, ਤੁਹਾਡੀ ਮੁਹੱਬਤ ਦੇ ਨਾਲ ਹੀ ਸਿੱਖਦੇ ਸੁੱਖਦੇ ਹਾਂ। ਵੀ ਅਸੀਂ ਕੋਈ ਬੜੇ ਵੱਡੇ ਕੋਈ ਨਹੀਂ ਹੈਗੇ ਚੈਨਲ ਵਾਲੇ, ਲੇਕਿਨ ਤੁਸੀਂ ਮੁਹੱਬਤਾਂ ਦੇ ਨਾਲ ਸਾਨੂੰ ਵੱਡਿਆਂ ਘਰ ਛੜਿਆ ਦਾ। ਅਦਰਵਾਈਜ਼ ਅਸੀਂ ਹਲੇ ਵੀ ਅਦਨਾ ਹੀ ਹਾਂ, ਤੇ ਤੁਹਾਡੇ ਅਸੀਂ ਜਿਹੜਾ ਨਾ ਪਿਆਰ ਮੁਹੱਬਤ ਦੇ ਭੁੱਖੇ ਹਾਂ। ਜ਼ਰੂਰ ਕਰਿਆ ਕਰੋ। ਨਾਸਰ ਭਾਈ ਹੋਰ ਕੁਝ ਕਹਿਣਾ ਚਾਹੋ ਤੁਸੀਂ? ਬਿਲਕੁਲ ਜੀ, ਇਸ ਪਲੇਟਫਾਰਮ ਤੇ ਮੈਂ ਇਹੀ ਕਹਾਂਗਾ ਕਿ ਜਿਸ ਤਰ੍ਹਾਂ ਤੁਸੀਂ 14 ਅਗਸਤ ਦੀ ਗੱਲ ਕੀਤੀ ਆ, ਅਸੀਂ ਅਕਸਰ ਪਹਿਲਾਂ ਆਪਣੀ ਵੀਡੀਓ ਵਿੱਚ ਤਜਵੀਜ਼ ਦਿੰਦੇ ਹੁੰਦੇ ਸੀਗੇ ਉਹਨਾਂ ਸਰਕਾਰੀ ਸਕੂਲਾਂ ਔਰ ਕਾਲਜਸ ਨੂੰ ਕਿ ਜਿਨ੍ਹਾਂ ਦੇ ਵਿੱਚ ਕੋਈ ਫੰਕਸ਼ਨ ਹੁੰਦੇ ਆ, ਤੁਸੀਂ ਉਹਨਾਂ ਲੋਕਾਂ ਨੂੰ ਉੱਥੇ ਇਨਵਾਈਟ ਕਰਿਆ ਕਰੋ ਜਿਨ੍ਹਾਂ ਨੇ 1947 ਦਾ ਸੰਤਾਪ ਆਪਣੇ ਪਿੰਡਾਂ ਤੇ ਹੰਢਾਇਆ ਆ। ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਨੂੰ ਯਾਰ ਅੱਜ ਕੋਈ ਯਾਦ ਕਰਨ ਵਾਲਾ ਹੈਗਾ, ਜੇ ਅਸੀਂ ਕੁਰਬਾਨੀ ਦਿੱਤੀ, ਆਪਣਾ ਘਰ-ਬਾਰ ਛੱਡਿਆ, ਆਪਣੇ ਅਜ਼ੀਜ਼ਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦਿਆਂ ਵੇਖਿਆ, ਤੇ ਅੱਜ ਸਾਨੂੰ ਕਿਸੇ ਸਟੇਜ ਤੇ ਬੁਲਾ ਕੇ ਸਾਡਾ ਮਾਣ ਸਤਿਕਾਰ ਵੀ ਕੀਤਾ ਆ। ਤੇ ਮੈਂ ਤਕਰੀਬਨ ਜਿੰਨੇ ਵੀ ਇਹ ਕਰਦੇ ਆ ਸਕੂਲ ਕਾਲਜਸ ਪ੍ਰੋਗਰਾਮ, ਉਹਨਾਂ ਵਿੱਚ ਪਹੁੰਚ ਕਰਕੇ ਇਹੋ ਜਿਹੇ ਬਜ਼ੁਰਗਾਂ ਨੂੰ ਜਿਹੜਾ ਨਾ ਸੱਦਿਆ ਕਰੋ ਤਾਂ ਕਿ ਉਹਨਾਂ ਦਾ ਵੀ ਮਾਣ ਸਤਿਕਾਰ ਹੋ ਸਕੇ। ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਤਜਵੀਜ਼ ਹੈ। ਜਿਹੜੇ ਟੀਚਰਸ ਤਬਕਾ ਹੈ, ਪ੍ਰਿੰਸੀਪਲਸ ਤਬਕਾ ਹੈ, ਉਹ ਗੌਰਮੈਂਟ ਦੇ ਨੇ ਜਾਂ ਪ੍ਰਾਈਵੇਟ ਅਦਾਰੇ ਨੇ, ਨਾਸਰ ਭਾਈ ਨੇ ਬਹੁਤ ਅੱਛੀ ਤਜਵੀਜ਼ ਦਿੱਤੀ ਹੈ। ਬੇਸ਼ੱਕ ਤੁਸੀਂ ਇੱਕ ਬਾਬਾ ਵੀ ਇੱਕ ਫੰਕਸ਼ਨ 'ਚ ਸੱਦ ਲੋਗੇ ਨਾ ਕਿਸੇ ਤਰੀਕੇ ਨਾਲ, ਤੁਹਾਨੂੰ ਅਗਰ ਬਾਬੇ ਚਾਹੀਦੇ ਨਾ ਤਾਂ ਸਾਡੀਆਂ ਵੀਡੀਓ ਵੇਖ ਲਓ, ਹਰ ਸ਼ਹਿਰ ਦੀਆਂ ਵੀਡੀਓ ਮੌਜੂਦ ਹੈਗੀਆਂ ਨੇ, ਨਾ ਹੋਏ ਤਾਂ ਰਾਬਤੇ ਤੁਸੀਂ ਕਰ ਸਕਦੇ ਹੋ। ਲੇਕਿਨ ਉਹ ਬਾਬੇ ਦੇ ਆਉਣ ਦੇ ਨਾਲ ਉਹ ਬਾਬਾ ਵੀ ਜਿਹੜਾ ਨਾ ਉਹ ਆਪਣੀ ਥਕਾਵਟ ਸਾਰੀ ਭੁੱਲ ਜਾਏਗਾ 47 ਦੀ, ਤੇ ਉਹ ਜਿਹੜੇ ਬੱਚੇ ਬੈਠੇ ਹੋਣਗੇ ਨਾ, ਉਹ ਜਦੋਂ ਟ੍ਰਿਬਿਊਟ ਪੇਸ਼ ਕਰਨਗੇ ਨਾ, ਤੇ ਉਹ ਜਨਾਬ ਇੱਕ ਮਾਹੌਲ ਹੀ ਹੋਰ ਬਣ ਜਾਏਗਾ। ਵੀਡੀਓ ਜਿਹੜੀ ਹੈ ਨਾ ਉਹ ਕੈਸੀ ਲੱਗੀ ਹੈ ਤੁਸੀਂ ਕਮੈਂਟ ਕਰਕੇ ਦੱਸਿਓ। ਜਿੱਥੇ ਰਵੋ ਹੱਸਦੇ ਵੱਸਦੇ ਰਵੋ। ਨਾਸਰ ਕਿਸਾਨਾ ਸਾਹਿਬ ਨੂੰ ਤੇ ਔਰੰਗਜ਼ੇਬ ਬੇਗ ਨੂੰ ਇਜਾਜ਼ਤ ਦਿਓ। ਰੱਬ ਰਾਖਾ। ਬਹੁਤ ਸ਼ੁਕਰੀਆ ਜੀ।